ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਕੈਲੀਫੋਰਨੀਆ ਹਰਜੋਤ ਸਿੰਘ ਜੀ ਜੁੜ ਚੁੱਕੇ ਨੇ ਸਾਨੂੰ ਦੇ ਸਟੂਡੀਓਜ਼ ਤੋਂ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 27 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕਿਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਬਰਾੜ ਬੇਕਰਸਫੀਲਡ, ਇੰਦਰਜੀਤ ਬੜਿੰਗ ਮੰਟੀਕਾ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575। ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸੇਮ ਉਹੀ ਸਕੂਲ ਨੂੰ ਲੈ ਕੇ ਬਹੁਤ ਜ਼ਿਆਦਾ ਹਾਹਾਕਾਰ ਹੋ ਰਹੀ ਆ ਵੀ ਪੁਲਿਸ ਵਾਲੇ ਟਾਈਮ ਸਿਰ ਨਹੀਂ ਪਹੁੰਚ ਸਕੇ। ਜੇ ਪਹੁੰਚੇ ਵੀ ਆ ਤਾਂ ਉਹਨਾਂ ਨੇ ਐਕਸ਼ਨ ਕੋਈ ਨਹੀਂ ਲਿਆ ਤੇ 1 ਘੰਟਾ ਲੱਗ ਗਿਆ ਉਹਨਾਂ ਨੂੰ ਐਕਸ਼ਨ ਲੈਣ ਨੂੰ। ਪਰ ਹੁਣ ਇਹ ਖਬਰ ਆ ਰਹੀ ਹੈ, ਕਹਿੰਦੇ ਵੀ ਜਿਹੜੇ ਫੈਡਰਲ ਏਜੰਟ ਸੀਗੇ ਉਹ ਯੁਵਾਲਡੋ ਸਕੂਲ ਦੇ ਵਿੱਚ ਅੱਧੇ ਘੰਟੇ ਬਾਅਦ ਐਂਟਰ ਹੋ ਗਏ। 30 ਮਿੰਟ ਉਹ ਕਹਿੰਦੇ ਵੀ ਅਸੀਂ ਨਹੀਂ ਤੁਹਾਡੀ ਵੇਟ ਕਰਨੀ। 2 ਸੀਨੀਅਰ ਫੈਡਰਲ ਲਾ ਐਨਫੋਰਸਮੈਂਟ ਆਫੀਸ਼ੀਅਲ ਸੀਗੇ, ਉਹ ਪੁਲਿਸ ਤੋਂ ਬਿਨਾਂ ਹੀ ਸਕੂਲ ਦੇ ਵਿੱਚ ਐਂਟਰ ਹੋਏ ਤਾਂ ਕਿ ਜਿਹੜਾ ਸ਼ੂਟਰ ਆ ਉਸ ਨੂੰ ਲੱਭਿਆ ਜਾ ਸਕੇ। ਬੋਰਟੈਕ ਦੇ ਏਜੰਟ, ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦੇ, ਟੈਕਟੀਕਲ ਯੂਨਿਟ ਦੇ ਸੀ ਤੇ ਆਈਸ ਦੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਕਹਿੰਦੇ ਵੀ 12:15 ਤੇ ਉੱਥੇ ਪਹੁੰਚ ਗਈ ਸੀ। 30 ਮਿੰਟ ਤੱਕ ਉਹਨਾਂ ਦੀ ਖਿੱਚਾਤੂਹੀ ਜਿਹੜੀ ਆ ਲੋਕਲ ਪੁਲਿਸ ਦੇ ਨਾਲ ਚੱਲਦੀ ਰਹੀ ਵੀ ਅੰਦਰ ਚਲੋ ਐਕਸ਼ਨ ਕਰੋ। ਉਹ ਕਹਿੰਦੇ ਵੀ ਉਹ ਡਿਸਾਈਡ ਨਹੀਂ ਕਰ ਸਕੇ, ਸੋ ਆਪਣੇ ਆਪ ਉਹਨੇ ਡਿਸੀਜਨ ਲਿਆ ਤੇ 2 ਜਣੇ ਜਿਹੜੇ ਸਭ ਤੋਂ ਪਹਿਲਾਂ ਅੰਦਰ ਗਏ ਹੈਗੇ ਜੀ। ਉਹਨਾਂ ਨੇ ਹੀ ਆਖਿਰਕਾਰ ਇਸ ਹਥਿਆਰੇ ਨੂੰ ਕਹਿੰਦੇ ਆ ਵੀ ਮਾਰਿਆ ਸੀ ਤੇ ਲੋਕਲ ਲਾ ਐਨਫੋਰਸਮੈਂਟ ਜਿਹੜੀ ਆ ਉਹ ਉੱਥੇ ਇੰਤਜ਼ਾਰ ਕਰਦੀ ਰਹੀ। ਅੱਜ ਜਿਹੜੇ ਟੈਕਸਸ ਦੇ ਜਿਹੜੇ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਵਾਲੇ ਉਹ ਕਹਿ ਰਹੇ ਸੀ, ਕਹਿੰਦੇ ਵੀ ਜਿਹੜਾ ਉੱਥੇ ਕਮਾਂਡਰ ਸੀਗਾ, ਜਿਹੜੀ ਨਿਗਰਾਨੀ ਹੇਠ ਐਕਸ਼ਨ ਲਿਆ ਜਾਣਾ ਸੀਗਾ, ਉਹਦੇ ਕੋਲੋਂ ਵੱਡੀ ਗਲਤੀ ਜਿਹੜੀ ਉਹ ਹੋਈ। ਉਸਨੇ ਇਸ ਨੂੰ ਐਕਟਿਵ ਸ਼ੂਟਰ ਦੀ ਥਾਂ ਦੇ ਉੱਤੇ ਬੈਰੀਕੇਡਡ ਜਿਹੜਾ ਬੰਦਾ ਆ ਉਹ ਮੰਨ ਕੇ ਚੱਲਿਆ ਵੀ ਇਹਨੇ ਆਪਣੇ ਆਪ ਨੂੰ ਅੰਦਰ ਰੋਕ ਕੇ ਰੱਖਿਆ ਆ, ਬੈਰੀਕੇਡ ਕਰਕੇ ਰੱਖਿਆ ਆ ਤੇ ਅੰਦਰ ਹੁਣ ਕੋਈ ਜਾਨ ਬਚਾਉਣ ਵਾਲੀ ਨਹੀਂ ਪਾਈ। 50 ਮਿੰਟ ਤੱਕ ਅੰਦਰੋਂ 911 ਕਾਲਾਂ ਜਾਂਦੀਆਂ ਰਹੀਆਂ, ਪੁਲਿਸ ਘੱਲੋ, ਪੁਲਿਸ ਘੱਲੋ। ਪੁਲਿਸ ਵਾਲੇ ਕਹਿੰਦੇ ਵੀ ਹਾਲਵੇ ਦੇ ਵਿੱਚ ਗਏ, 18-19 ਪੁਲਿਸ ਵਾਲਿਆਂ ਦੀ ਦੱਸਿਆ ਜਾ ਰਿਹਾ ਵੀ ਉਹ ਉੱਥੇ ਗਏ। ਉੱਥੇ ਜਾਣ ਤੋਂ ਬਾਵਜੂਦ ਉਹਨਾਂ ਨੇ ਦਰਵਾਜ਼ਾ ਤੋੜ ਕੇ ਅੰਦਰ ਭੇਜਣ ਦੀ ਬਜਾਏ ਉੱਥੋਂ ਵਾਪਸ ਜਿਹੜੇ ਬਗੈਰ ਕੋਈ ਐਕਸ਼ਨ ਲਏ ਵਾਪਸ ਚਲੇ ਗਏ। ਸੋ ਇਹ ਜਿਹੜੀਆਂ ਬਹੁਤ ਸਾਰੇ ਕਹਿੰਦੇ ਵੀ ਇਹਦੇ ਵਿੱਚ ਕੁਛ ਬੱਚਿਆਂ ਨੂੰ ਬਚਾਇਆ ਜਾ ਸਕਦਾ ਸੀਗਾ, ਕਿਉਂਕਿ ਅੰਦਰ ਜੀਵਤ ਸੀਗੇ ਤਾਂ ਹੀ ਤਾਂ ਅੰਦਰੋਂ ਕਾਲਾਂ ਉਹ ਆ ਰਹੀਆਂ ਸੀਗੀਆਂ, 911 ਕਾਲਾਂ ਜਿਹੜੀਆਂ ਉਹ ਜਾ ਰਹੀਆਂ ਸੀਗੀਆਂ। ਸੋ ਇਹਨਾਂ ਦੀ ਨਲਾਇਕੀ ਦੇ ਕਰਕੇ ਬਹੁਤ ਸਾਰੇ ਜਿਹੜੇ ਮਾਪੇ ਆ ਉਹਨਾਂ ਦੇ ਘਰਾਂ ਦੇ ਚਿਰਾਗ ਜਿਹੜੇ ਆ ਉਹ ਬੁੱਝ ਗਏ। ਸੋ ਇਸ ਟਾਈਮ ਪੁਲਿਸ ਦੀ ਇਸ ਕਾਰਵਾਈ ਬਹੁਤ ਜ਼ਿਆਦਾ ਇਸ ਟਾਈਮ ਕ੍ਰਿਟਿਸਿਜ਼ਮ ਹੋ ਰਿਹਾ ਆ ਤੇ ਉਹਨਾਂ ਦੀ ਨਲਾਇਕੀ ਨੂੰ ਲੈ ਕੇ ਪੂਰਾ ਜਿੱਦਾਂ ਤੁਸੀਂ ਕਿਹਾ ਵੀ ਹਾਹਾਕਾਰ ਮਚੀ ਪਈ ਆ। ਉਧਰ NRA ਦੀ ਕਨਵੈਨਸ਼ਨ ਉਹ ਬਗੈਰ ਕਿਸੇ ਫਰਕ ਤੋਂ ਉਸੇ ਹਿਸਾਬ ਦੇ ਨਾਲ ਹੋਈ। ਸਾਬਕਾ ਰਾਸ਼ਟਰਪਤੀ ਟਰੰਪ, ਮੌਜੂਦਾ ਸੈਨੇਟਰ ਕਰੂਜ਼ ਉੱਥੇ ਪਹੁੰਚੇ। ਜਿਹੜੇ ਗਵਰਨਰ ਐਬਟ ਤੇ ਲਿeutenant ਗਵਰਨਰ ਜਿਹੜੇ ਆ ਟੈਕਸਸ ਦੇ, ਉਹਨਾਂ ਨੇ ਉੱਥੇ ਨਹੀਂ ਗਏ। ਉਹਨਾਂ ਨੇ ਬਲਕਿ ਜਿਹੜੇ ਯੂਵਾਲਡੇ ਦੇ ਸਕੂਲ ਆ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕੀਤੀ। ਗ੍ਰੈਗ ਐਬਟ ਨੇ ਕਿਹਾ ਵੀ ਮੈਨੂੰ ਜਿਹੜੀ ਪਹਿਲੋਂ ਲਾ ਐਨਫੋਰਸਮੈਂਟ ਦੇ ਐਕਸ਼ਨ ਦੇ ਬਾਰੇ ਜਾਣਕਾਰੀ ਮਿਲੀ
ਉਹ ਗਲਤ ਦਿੱਤੀ ਗਈ ਤੇ ਇਸ ਕਰਕੇ ਉਹ ਬਹੁਤ ਲਿਵਿਡ ਨੇ, ਗੁੱਸੇ 'ਚ ਨੇ ਵੀ ਇੱਦਾਂ ਜਿਹੜਾ ਉਹ ਕਿਉਂ ਹੋਇਆ। ਉੱਧਰ NRA ਦੇ ਕਨਵੈਨਸ਼ਨ ਦੇ ਵਿੱਚ ਟਰੰਪ ਹੋਣਾਂ ਨੇ ਆਪਣਾ ਭਾਸ਼ਣ ਦਿੱਤਾ। ਭਾਸ਼ਣ ਜਿਹੜਾ ਉਹਨਾਂ ਨੂੰ ਜਦ ਦਿੱਤਾ ਤਾਂ ਉੱਥੇ ਉਹਨਾਂ ਨੇ ਇਹ ਸ਼ਰਤ ਰੱਖੀ ਸੀ ਵੀ ਕਿਸੇ ਦੇ ਕੋਲ ਉੱਥੇ ਬੰਦੂਕ ਨਹੀਂ ਹੋਣੀ ਚਾਹੀਦੀ। ਤਾਂ ਉਹਨਾਂ ਨੇ ਉੱਥੇ ਭਾਸ਼ਣ ਦਿੱਤਾ ਉਸ ਟਾਈਮ ਦੇ ਉੱਤੇ। ਭਾਸ਼ਣ ਦਿੰਦੇ ਹੋਏ ਉਹਨਾਂ ਨੇ ਕਿਹਾ ਵੀ ਜਿਹੜੇ ਸਕੂਲ ਸਿਕਿਉਰਿਟੀ ਬਿੱਲਸ ਆ, ਉਹਨਾਂ ਨੂੰ ਪਾਸ ਕਰਨ ਦੀ ਜ਼ਰੂਰਤ ਆ ਡੈਮੋਕ੍ਰੇਟਸ ਦੇ ਦੁਆਰਾ। ਹੁਣ ਜਿਹੜੇ ਲੋਕ ਆ ਇਸ ਦੇ ਉੱਤੇ ਇਹ ਟਿੱਪਣੀ ਕਰ ਰਹੇ ਆ ਵੀ ਜਿਹੜਾ ਯੂਵਾਲਡੇ ਐਲੀਮੈਂਟਰੀ ਸਕੂਲ ਆ, ਉਸ ਦੇ ਵਿੱਚ ਇੱਦਾਂ ਦੇ ਜਿਹੜਾ ਸਕੂਲ ਸਿਕਿਉਰਿਟੀ ਸਿਸਟਮ ਬਣਿਆ ਪਿਆ ਸੀਗਾ। ਉੱਥੇ ਜਿਹੜਾ ਸਿਕਿਉਰਿਟੀ ਅਫਸਰ ਤੈਨਾਤ ਹੋਣਾ ਚਾਹੀਦਾ ਸੀ ਉਸ ਟਾਈਮ ਦੇ ਉੱਤੇ ਨਹੀਂ ਸੀਗਾ। ਮੇਬੀ ਕਿਸੇ ਕੰਮ ਨੂੰ ਇੱਧਰ ਉੱਧਰ ਗਿਆ ਹੋਵੇ, ਉਹ ਵਾਪਸ ਜਦ ਤੱਕ ਪਹੁੰਚਿਆ ਉਨੀ ਦੇਰ ਤੱਕ ਹਥਿਆਰੇ ਨੇ ਕਤਲੋ ਗਾਰਤ ਜਿਹੜੀ ਉਹ ਮਚਾਈ ਹੋਈ ਸੀਗੀ। ਸੋ ਟਰੰਪ ਹੋਣਾਂ ਨੇ ਇਹ ਵੀ ਕਿਹਾ ਵੀ ਦੁਨੀਆ ਦੇ ਵਿੱਚ ਈਵਲ ਮਾੜੇ ਲੋਕ ਇੱਦਾਂ ਦੇ ਉਹ ਹੋਣਗੇ ਤੇ ਉਹਨਾਂ ਨੂੰ ਆਖਿਰਕਾਰ ਬੰਦੂਕ ਦੇ ਨਾਲ ਹੀ ਰੋਕਿਆ ਜਿਹੜਾ ਉਹ ਜਾ ਸਕਦਾ ਹੈ। ਸੋ ਇਹ ਜ਼ਰੂਰੀ ਨੇ। ਟੈਡ ਕਰੂਜ਼ ਹੋਣਾਂ ਨੇ ਵੀ ਗਨ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਦੇ ਉੱਤੇ ਦੋਸ਼ ਲਾਇਆ। ਉਹਨਾਂ ਨੇ ਕਿਹਾ ਵੀ ਸਿੰਗਲ ਪੁਆਇੰਟ ਆਫ ਐਂਟਰੀ ਸਕੂਲਸ ਦੇ ਵਿੱਚ ਹੋਣੀ ਚਾਹੀਦੀ ਆ। ਸੋ ਇਹ ਓਵਰਆਲ ਹੁਣ ਮੁੱਦਾ ਇਸ ਪਾਸੇ ਵੱਲ ਨੂੰ ਕਹਿ ਲਓ ਵੀ ਬਦਲ ਗਿਆ ਆ। ਗਨ ਕੰਟਰੋਲ ਦੇ ਨਾਲ ਸਕੂਲ ਦੀ ਐਂਟਰੀਜ਼ ਨੂੰ ਲੈ ਕੇ ਜਿਹੜਾ ਆ ਉਸ ਮੁੱਦਾ ਚਲਾ ਗਿਆ ਆ। ਪਰ ਓਵਰਆਲ ਪੁਲਿਸ ਦੀ ਜਿਹੜੀ ਕਾਰਵਾਈ ਉੱਥੇ ਰਹੀ ਆ ਉਹ ਹੁਣ ਕਟਹਿਰੇ ਦੇ ਵਿੱਚ ਇਸ ਟਾਈਮ ਹੈਗੀ ਆ। NRA ਦੀ ਕਨਵੈਨਸ਼ਨ ਦੇ ਬਾਹਰ ਹਜ਼ਾਰਾਂ ਦੀ ਸੰਖਿਆ 'ਚ ਲੋਕਾਂ ਨੇ ਇਕੱਠ ਕਰਕੇ ਉਹਨਾਂ ਦਾ ਪ੍ਰੋਟੈਸਟ ਵੀ ਕੀਤਾ। ਉੱਥੇ ਜਿਹੜੇ ਡੈਮੋਕ੍ਰੇਟ ਪਾਰਟੀ ਵੱਲੋਂ ਕੈਂਡੀਡੇਟ ਗਵਰਨਟੋਰੀਅਲ ਹੋ ਸਕਦੇ ਆ, ਬੇਟੋ ਓਰੋਰਕ, ਉਹ ਵੀ ਉੱਥੇ ਪਹੁੰਚ ਗਏ। ਉਹਨਾਂ ਨੇ ਉਸ ਕਤਲੋ ਗਾਰਤ ਕਤਲੇਆਮ ਤੋਂ ਬਾਅਦ 'ਚ ਜਿਹੜੀ ਗਵਰਨਰ ਐਬਟ ਪ੍ਰੈਸ ਕਾਨਫਰੰਸ ਕਰ ਰਹੇ ਸੀ, ਉੱਥੇ ਜਾ ਕੇ ਵੀ ਆਪਣੀ ਗੱਲ ਜਿਹੜੀ ਉਹ ਰੱਖੀ ਸੀ ਤੇ ਉੱਥੇ ਵੀ ਕਾਫੀ ਜਿਹੜਾ ਰੌਲਾ ਰੱਪਾ ਪਿਆ ਸੀ। ਕੈਲੀਫੋਰਨੀਆ ਦੇ ਵਿੱਚ ਜਿਹੜੇ ਹਾਈ ਸਕੂਲ ਆ ਉਹਨਾਂ ਨੇ ਆਪਣੀ ਸਿਕਿਉਰਿਟੀ ਕਾਫੀ ਜ਼ਿਆਦਾ ਬੀਫ ਅਪ ਕਰ ਦਿੱਤੀ ਹੈਗੀ ਆ, ਖਾਸ ਕਰਕੇ ਸਕੂਲਾਂ ਦੇ ਵਿੱਚ। ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਸੁਪਰਡੈਂਟ ਅਲਬਰਟੋ ਕਾਰਵਾਲੋ ਉਹਨਾਂ ਨੇ ਕਿਹਾ ਵੀ ਨਵੀਆਂ ਸੇਫਟੀ ਪਲਾਨਸ ਇਨ ਪਲੇਸ ਕੀਤੀਆਂ ਗਈਆਂ ਹੈਗੀਆਂ ਸਦਰਨ ਕੈਲੀਫੋਰਨੀਆ ਦੇ ਵਿੱਚ। ਕਈ ਜਗ੍ਹਾ ਦੇ ਉੱਤੇ ਕਹਿੰਦੇ ਪਈ ਸਕੂਲ ਦੇ ਵਿੱਚ ਜਦੋਂ ਸਕੂਲ ਓਪਨ ਰਹੂਗਾ ਤੇ ਉੱਥੇ ਪੁਲਿਸ ਵੀ ਹਾਜ਼ਰ ਰਹੂਗੀ। ਇਹ ਇਕੱਲਾ ਲਾਸ ਐਂਜਲਸ ਨਹੀਂ, ਪੂਰੇ ਕੈਲੀਫੋਰਨੀਆ ਦੇ ਵਿੱਚ ਵੀ ਇਹ ਜਿਹੜੀ ਗੱਲਬਾਤ ਆ ਚੱਲ ਰਹੀ ਹੈਗੀ ਆ। ਅੱਜ ਫਰੈਜ਼ਨੋ ਦੇ ਲਾਗੇ ਜਿਹੜਾ ਹੈਨਫਰਡ ਆ, ਉੱਥੇ ਐਲੀਮੈਂਟਰੀ ਸਕੂਲ ਡਿਸਟ੍ਰਿਕਟ ਆ, ਉੱਥੇ ਲੋਕਾਂ ਦੇ ਵਿੱਚ ਮਾਪਿਆਂ ਦੇ ਵਿੱਚ ਭੱਜਦੜ ਜਿਹੜੀ ਉਹ ਮਚ ਗਈ। ਕਿਸੇ ਨੇ ਫਾਇਰ ਕਰੈਕਰ ਜਿਹੜੇ ਉਹ ਚਲਾ ਦਿੱਤੇ, ਜਿਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਉਹ ਰੌਲਾ ਪੈ ਗਿਆ। ਉੱਤੋਂ ਨਾਲ ਦੇ ਨਾਲ ਹੈਨਫਰਡ ਐਲੀਮੈਂਟਰੀ ਸਕੂਲ ਡਿਸਟ੍ਰਿਕਟ ਦੇ ਵਿੱਚ ਕਿਸੇ ਨੇ ਇਹ ਧਮਕੀ ਜਿਹੜੀ ਉਹ ਦੇ ਦਿੱਤੀ, ਇੱਦਾਂ ਦੀ ਗੋਲੀਬਾਰੀ ਦੀ, ਆਨਲਾਈਨ ਥ੍ਰੈਟ ਜਿਹੜਾ ਆ ਉਹ ਕਰ ਦਿੱਤਾ। ਸੋ ਕੱਲ ਵੀ ਹਰਜੋਤ ਸਿੰਘ ਜੀ ਜ਼ਿਕਰ ਕਰ ਰਹੇ ਸੀਗੇ ਵੀ ਇੱਦਾਂ ਦੇ ਕਈ ਕਾਪੀ ਕੈਟ ਸ਼ਰਾਰਤੀ ਬੇਵਕੂਫ ਜਿਹੜੇ ਨਿਆਣੇ ਆ ਉਹ ਕੰਮ ਕਰ ਸਕਦੇ ਆ। ਉਹੀ ਚੀਜ਼ ਜਿਹੜੇ ਹੈਨਫਰਡ ਐਲੀਮੈਂਟਰੀ ਸਕੂਲ ਡਿਸਟ੍ਰਿਕਟ ਦੇ ਵਿੱਚ ਦੇਖਣ ਨੂੰ ਮਿਲੀ ਆ। ਜੇ ਕੁਛ ਦਿਨ ਨਹੀਂ ਹੋਏ, 19 ਮਾਸੂਮ ਜਾਨਾਂ, ਕੁੱਲ 21 ਜਾਨਾਂ ਜਿਹੜੀਆਂ ਇਸ ਕਤਲੇਆਮ ਦੇ ਵਿੱਚ ਗਈਆਂ ਆ, ਉਹਨਾਂ ਨੂੰ ਤਾਂ ਅਜੇ ਦਫਨਾਇਆ ਤੱਕ ਨਹੀਂ ਗਿਆ ਤੇ ਇੱਦਾਂ ਦੀਆਂ ਬੇਵਕੂਫੀਆਂ ਜਿਹੜੀਆਂ ਆ ਹੋਰ ਸਕੂਲਾਂ ਦੇ ਵਿੱਚ ਹੋਣੀਆਂ ਸ਼ੁਰੂ ਹੋਈਆਂ। ਸੋ ਇੱਦਾਂ ਦੇ ਨਿਆਣਿਆਂ ਨੂੰ ਪੱਕਾ ਸਖਤ ਕਾਰਵਾਈ ਇਹਨਾਂ ਦੇ ਉੱਤੇ ਕਰਨੀ ਚਾਹੀਦੀ ਹੈ ਵੀ ਭਾਈ ਕਿਉਂ ਮਾਪਿਆਂ ਦੀ, ਲੋਕਾਂ ਦੀ ਜਾਨ ਜਿਹੜੀ ਉਹ ਤੁਸੀਂ ਸਕਾ ਰਹੇ ਹੈਗੇ ਆ। ਜੀ ਅਗਲੀ ਖਬਰ ਵੱਲ ਚਲੀਏ। ਸੈਂਟਾ ਫੀ ਨਿਊ ਮੈਕਸੀਕੋ ਤੋਂ ਆ ਰਹੀ ਆ, ਜਿੱਥੇ ਕਿ ਫਾਇਰ ਇਨਵੈਸਟੀਗੇਟਰਸ ਆ ਇਹ ਇਨਵੈਸਟੀਗੇਟ ਕਰ ਰਹੇ ਆ ਵੀ ਉੱਥੇ ਕਾਫ ਕੈਨੀਅਨ ਫਾਇਰ ਉਹ ਕਿਸ ਤਰ੍ਹਾਂ ਲੱਗੀ ਹੈਗੀ ਆ। ਆਪਾਂ ਨੂੰ ਪਤਾ ਹੈ ਫਾਇਰ ਦਾ ਸੀਜ਼ਨ ਚੱਲ ਰਿਹਾ ਹੈਗਾ। ਕਹਿੰਦੇ ਵੀ ਉੱਥੇ ਬਹੁਤ ਜ਼ਿਆਦਾ ਪਾਈਲ ਸੀਗਾ, ਘਾਹ ਫੂਸ ਕੱਟਾ ਹੋਇਆ ਸੀਗਾ ਤੇ ਉਹਦੇ ਕਰਕੇ ਵੱਖ-ਵੱਖ ਜਗ੍ਹਾ ਦੇ ਉੱਤੇ ਉਸ ਦੇ ਨਾਲ ਅੱਗ ਲੱਗੀ ਸੀ। ਇਹ ਜਨਵਰੀ ਮਹੀਨੇ ਦੀ ਗੱਲ ਆ। ਉਹ ਤੋਂ ਬਾਅਦ ਅਪ੍ਰੈਲ ਮਹੀਨੇ ਦੇ ਵਿੱਚ ਵੀ ਇਹ ਅੱਗ ਹੋਈ ਹੈਗੀ ਆ, ਲੱਗੀ ਆ। ਹਰਮਿਟ ਪੀਕ ਫਾਇਰ ਸਭ ਤੋਂ ਵੱਡੀ ਇਹ ਨਿਊ ਮੈਕਸੀਕੋ ਦੀ ਅੱਗ ਸੀਗੀ। ਜਨਵਰੀ 29 ਨੂੰ ਗੈਲੀਨਸ ਕੈਨੀਅਨ ਵਾਈਲਡ ਲੈਂਡ ਅਰਬਨ ਇੰਟਰਫੇਸ ਪਾਈਲ ਇਕੱਠਾ ਹੋ ਕੇ ਉੱਥੇ ਬਰਨ ਹੋਇਆ। ਉਹ ਤੋਂ ਬਾਅਦ ਫਿਰ ਅਪ੍ਰੈਲ 6 ਨੂੰ ਹੋਈ, ਅਪ੍ਰੈਲ 9 ਨੂੰ ਤੇ ਅਪ੍ਰੈਲ 19। ਸੋ ਇਸ ਕਰਕੇ ਇਹ
ਹੁਣ ਜਾ ਕੇ ਇਨਵੈਸਟੀਗੇਸ਼ਨ 'ਚ ਪਤਾ ਚੱਲਿਆ ਵੀ ਘਾਹ ਫੂਸ ਬਹੁਤ ਇਕੱਠਾ ਹੋਇਆ ਸੀ ਤੇ ਉਸ ਦੀ ਕਿਸੇ ਤਰ੍ਹਾਂ ਦੀ ਜਿਹੜੀ ਕਲੀਨ ਅਪ ਨਹੀਂ ਕੀਤੀ ਗਈ ਸੀ। ਇਹ ਉਸ ਸਟੇਟ ਦੀ ਸਭ ਤੋਂ ਵੱਡੀ ਅੱਗ ਸੀ। ਕੈਲੀਫੋਰਨੀਆ ਦੇ ਵਿੱਚ ਪੂਰੀ ਅਲਰਟ ਹੈ ਇਸ ਟਾਈਮ ਦੇ ਉੱਤੇ। ਆਪਾਂ ਦੇਖਿਆ ਪਿਛਲੇ 2-3 ਦਿਨ ਬਹੁਤ ਗਰਮ ਸੀ। ਹੁਣ ਥੋੜਾ ਜਿਹਾ ਠੰਡਾ ਤਾਂ ਹੋਇਆ, ਪਰ ਹਵਾਵਾਂ ਤੇਜ਼ ਬਹੁਤ ਜ਼ਿਆਦਾ ਚੱਲ ਰਹੀਆਂ ਹੈਗੀਆਂ। ਜੀ। ਉਧਰ ਮੈਮੋਰੀਅਲ ਡੇ ਵੀਕਐਂਡ ਨੂੰ ਲੈ ਕੇ ਲੋਕ ਸ਼ਾਇਦ ਟਰੈਵਲ ਇਸ ਵਾਰ ਘੱਟ ਕਰਨ। ਰੀਜ਼ਨ ਉਹਦੇ ਪਿੱਛੇ ਇੱਕ ਹੀ ਆ, ਇਸ ਟਾਈਮ ਗੈਸ ਦੀਆਂ ਪ੍ਰਾਈਸਿਸ ਅਸਮਾਨ ਭੇਦ ਚੁੱਕੀਆਂ ਨੇ। $6 ਤੋਂ ਉੱਤੇ ਕੈਲੀਫੋਰਨੀਆ ਦੇ ਵਿੱਚ ਗੈਸ ਐਵਰੇਜ ਪ੍ਰਾਈਸ ਜਿਹੜੀ ਉਹ ਵੱਧਦੀ ਜਾ ਰਹੀ ਆ। ਸੋ ਉੱਦਾਂ AAA ਦੇ ਮੁਤਾਬਕ 35 ਮਿਲੀਅਨ ਲੋਕ ਓਵਰਆਲ ਇਸ ਵੀਕਐਂਡ ਦੇ ਉੱਤੇ ਰੋਡਸ ਦੇ ਉੱਤੇ ਟਰੈਵਲ ਕਰਨਗੇ। ਸੋ ਇਸ ਦਾ ਅਸਰ ਜਿਹੜਾ ਉਹ ਜ਼ਰੂਰ ਲੋਕਾਂ ਨੂੰ ਦਿਖੇਗਾ। ਉਹੀ ਟੈਂਕ ਕਹਿੰਦੇ ਆ ਵੀ ਜਿਹੜਾ ਪਹਿਲਾਂ ਇਹ ਗੈਸ ਪ੍ਰਾਈਸਿਸ ਵਧਣ ਤੋਂ ਪਹਿਲਾਂ ਸੀਗਾ, ਉਹ ਹੁਣ $50 ਵੱਧ ਐਕਸਟਰਾ ਜਿਹੜਾ ਆ ਉਹ ਲੱਗ ਰਿਹਾ ਹੈਗਾ ਆ। ਤੇ ਸਭ ਨੂੰ ਹੀ ਪਤਾ ਆ ਵੀ ਕੀ ਸਥਿਤੀ ਜਿਹੜੀ ਓਵਰਆਲ ਬਣੀ ਪਈ ਹੈਗੀ ਆ। ਸੋ ਲੋਕ ਖਾਸੇ ਜਿਹੜੇ ਪਰੇਸ਼ਾਨ ਨੇ। ਹਾਈ ਪ੍ਰਾਈਸ ਜਿਹੜਾ ਗੈਸ ਦਾ ਆ, ਉਸਨੇ ਲੋਕਾਂ ਦਾ ਇਸ ਵਾਰ ਇੰਜੋਇਮੈਂਟ ਪੀਰੀਅਡ ਨੂੰ ਵੀ ਲੱਗਦਾ ਆ ਉਹ ਖਰਾਬ ਕਰਨਗੇ। ਜੀ, ਗੈਸ ਦੀਆਂ ਪ੍ਰਾਈਸਿਸ ਆਪਾਂ ਸਾਰਿਆਂ ਨੂੰ ਪਤਾ ਵੀ ਬਹੁਤ ਹਾਈ ਆ। ਕਹਿੰਦੇ 10 ਸਾਲਾਂ ਬਾਅਦ ਇੰਨੀਆਂ ਜ਼ਿਆਦਾ ਪ੍ਰਾਈਸਿਸ ਮੈਮੋਰੀਅਲ ਡੇ ਵੀਕਐਂਡ ਤੇ ਤੁਸੀਂ ਦੇਖ ਸਕਦੇ ਹੈਗੇ। $4.60 ਨੂੰ ਗੈਲਨ ਐਵਰੇਜ USA ਦੇ ਵਿੱਚ ਹੈਗੀ ਆ। ਕੈਲੀਫੋਰਨੀਆ ਦੇ ਵਿੱਚ $6 ਦੇ ਕਰੀਬ ਆ, ਪਰ ਕਈ ਜਗ੍ਹਾ ਦੇ ਉੱਤੇ $7, 29 ਸੈਂਟ, $7, 40 ਸੈਂਟ ਤੱਕ ਵੀ ਗੈਸ ਵਿਕ ਰਹੀ ਹੈਗੀ ਆ। AAA ਦੇ ਮੁਤਾਬਕ 34.9 ਮਿਲੀਅਨ ਲੋਕ ਟਰੈਵਲ ਕਰਨਗੇ ਇਸ ਵੀਕਐਂਡ, ਜਿਹੜਾ ਕਿ 4.6% ਜ਼ਿਆਦਾ ਆ ਪਿਛਲੇ ਸਾਲ ਨਾਲੋਂ। ਸੋ ਈਵਨ ਦੋ ਲੋਕ ਗੈਸ ਬਚਾਉਣ ਦੀ ਕੋਸ਼ਿਸ਼ ਤਾਂ ਕਰਦੇ ਆ, ਪਰ ਜੇ ਇੰਨਾ ਜ਼ਿਆਦਾ ਟਰੈਵਲ ਹੁੰਦਾ ਹੈ, ਸੋ ਨੈਚੁਰਲੀ ਫਿਰ ਉਹਦੇ ਕਰਕੇ ਜਿਹੜੀ ਗੈਸ ਵੀ ਆ ਉਹ ਜ਼ਿਆਦਾ ਯੂਜ਼ ਹੁੰਦੀ ਹੈ। ਅਗਲੀ ਗੱਲ ਕਰਦੇ ਜਾਈਏ, ਡੈਲਟਾ ਏਅਰਲਾਈਨਸ ਨੇ ਕੱਲ ਐਲਾਨ ਕੀਤਾ ਵੀ ਉਹ ਆਪਣੇ ਰੋਜ਼ਾਨਾ ਦੇ ਸਕੈਜੂਲ ਦੇ ਵਿੱਚੋਂ 100 ਫਲਾਈਟਸ ਕੱਟ ਕਰਨ ਜਾ ਰਹੇ ਆ। ਇਹ ਬਹੁਤਾਤ ਦੇ ਵਿੱਚ US ਤੇ ਲੈਟਿਨ ਅਮਰੀਕਾ ਦੀਆਂ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਕੱਟਿਆ ਜਾ ਰਿਹਾ ਆ। 1 ਜੁਲਾਈ ਤੋਂ 7 ਅਗਸਤ ਤੱਕ ਜਦੋਂ ਸਮਰ ਵਕੇਸ਼ਨ ਦਾ ਪੀਕ ਸੀਜ਼ਨ ਹੁੰਦਾ ਆ, ਉਸ ਦੌਰਾਨ ਇਹਨਾਂ ਨੇ ਫਲਾਈਟਾਂ ਜਿਹੜੀਆਂ ਆ ਉਹ ਘਟਾਉਣੀਆਂ ਨੇ। ਹੁਣ ਇਹ ਨਹੀਂ ਪਤਾ ਵੀ ਇਸ ਦੇ ਪਿੱਛੇ ਮੇਨ ਟੈਕਟਿਕ ਕੀ ਆ, ਵੀ ਇੱਕ ਫਲਾਈਟ ਲਈ ਜ਼ਿਆਦਾ ਲੋਕ ਹੋਣਗੇ ਤੇ ਜ਼ਿਆਦਾ ਪ੍ਰਾਈਸ ਉਹਨਾਂ ਨੂੰ ਟਿਕਟ ਦਾ ਜਿਹੜਾ ਮਿਲੂਗਾ, ਜਾਂ ਵੈਸੇ ਗੈਸ ਦੀਆਂ ਪ੍ਰਾਈਸਾਂ ਕਰਕੇ ਇਹਨਾਂ ਨੂੰ ਜਿਹੜਾ ਉਹ ਪ੍ਰਾਈਸਿਸ ਜਿਹੜੇ ਪੂਰੇ ਨਹੀਂ ਹੋ ਰਹੇ, ਉਹਦੇ ਕਰਕੇ ਜਿਹੜਾ ਉਹ ਚੱਲ ਰਿਹਾ ਆ। ਸੋ ਕੰਪਨੀ ਨੇ ਉੱਦਾਂ ਇਹ ਪੁਆਇੰਟ ਆਊਟ ਕੀਤਾ ਵੀ ਉਹਨਾਂ ਦੇ ਵੈਂਡਰ ਦੇ ਨਾਲ ਤੇ ਲੇਬਰ ਦੀ ਜਿਹੜੀ ਸ਼ਾਰਟੇਜ ਆ ਉਹਦੇ ਕਰਕੇ ਇਹਨਾਂ ਰਾਊਟਸ ਨੂੰ ਡ੍ਰੌਪ ਕੀਤਾ ਜਾ ਰਿਹਾ ਹੈਗਾ ਆ। ਸੋ 100 ਫਲਾਈਟਾਂ ਡੈਲਟਾ ਏਅਰਲਾਈਨਸ ਆ ਉਹ ਇਸ ਸਮਰ ਸੀਜ਼ਨ ਦੇ ਵਿੱਚ ਘੱਟ ਉਹਨਾਂ ਦੀਆਂ ਉਡਾਨਾਂ ਭਰਨਗੀਆਂ। ਜੀ, ਕੈਲੀਫੋਰਨੀਆ ਦੇ ਵਿੱਚ ਕਹਿੰਦੇ ਰੈਂਟ ਰਿਲੀਫ ਪ੍ਰੋਗਰਾਮ ਦੇ ਦੌਰਾਨ 5 ਬਿਲੀਅਨ ਡਾਲਰ, 5 ਬਿਲੀਅਨ ਬਿਲੀਅਨ ਲੋਕਾਂ ਨੂੰ ਦਿੱਤਾ ਗਿਆ ਹੈ, ਜਿਹਦੇ ਨਾਲ 1 ਮਿਲੀਅਨ ਰੈਜ਼ੀਡੈਂਟਸ ਨੂੰ ਫਾਇਦਾ ਹੋਇਆ ਹੈਗਾ। ਕਹਿੰਦੇ ਭਈ ਇਹ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈਗਾ। ਤੇ ਗਵਰਨਰ ਗੈਬਨ ਨਿਊਸਮ ਨੇ ਇਹ ਵੀ ਪ੍ਰਪੋਜ਼ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ $2.7 ਬਿਲੀਅਨ ਐਮਰਜੈਂਸੀ ਰੈਂਟਲ ਅਸਿਸਟੈਂਸ ਦੇ ਲਈ ਰੱਖਿਆ ਜਾਵੇ। ਕੋਵਿਡ ਦੇ ਦੌਰਾਨ ਕਹਿੰਦੇ ਵੀ 1 ਮਿਲੀਅਨ ਲੋਕਾਂ ਨੂੰ ਬੇਘਰ ਹੋਣ ਤੋਂ ਰੈਂਟਲ ਅਸਿਸਟੈਂਸ ਨੇ ਬਚਾ ਲਿਆ। ਸਾਰਿਆਂ ਨੂੰ ਅਵਿਕਸ਼ਨ ਦੇ ਉੱਤੇ ਵੀ ਬੈਨ ਲੱਗਾ ਹੋਇਆ ਸੀ ਤੇ ਗਵਰਨਮੈਂਟ ਨੇ ਕਾਫੀ ਜ਼ਿਆਦਾ ਜਿਹੜੀ ਆ ਹੈਲਪ ਵੀ ਕੀਤੀ ਆ ਰੈਂਟ ਦੀ। ਸੋ ਉਹਦੇ ਕਰਕੇ ਲੋਕ ਆਪਣੇ ਅਪਾਰਟਮੈਂਟ ਜਾਂ ਘਰਾਂ ਵਿੱਚ ਰਹਿਣ ਦੇ ਲਈ ਕਾਮਯਾਬ ਰਹੇ ਹੈਗੇ ਆ। ਜੀ, ਅਗਲੀ ਗੱਲ ਕਰਦੇ ਜਾਈਏ, ਪਾਣੀ ਦੀ ਘਾਟ ਦੇ ਕਰਕੇ ਕੈਲੀਫੋਰਨੀਆ ਦੇ ਵਿੱਚ ਪਾਵਰ ਸ਼ਾਰਟੇਜ, એનર્ਜੀ ਦੀ ਜਿਹੜੀ ਦਿੱਕਤ ਆ ਉਹ ਆ ਸਕਦੀ ਆ, ਜਿਸ ਕਰਕੇ એનર્ਜੀ ਦੀਆਂ ਪ੍ਰਾਈਸਿਸ ਕੀਮਤਾਂ ਦੇ ਵਿੱਚ ਵਾਧਾ ਹੋ ਸਕਦਾ ਆ। ਕੈਲੀਫੋਰਨੀਆ ਦੇ ਕੁਝ ਜਿਹੜੇ ਹਾਈਡਰੋ ਇਲੈਕਟ੍ਰਿਕ ਪਲਾਂਟਸ ਆ ਉਹਨਾਂ ਨੂੰ ਕਹਿੰਦੇ ਸ਼ਟ ਡਾਊਨ ਕਰਨਾ ਪੈ ਸਕਦਾ ਆ ਜੇ ਪਾਣੀ ਦਾ ਲੈਵਲ ਲਗਾਤਾਰ ਉਹ ਘਟਦਾ ਗਿਆ। ਇਸ ਡਰਾਊਟ ਨੇ ਆਲਰੇਡੀ ਜਿਹੜੇ ਸਭ ਤੋਂ ਵੱਡੇ ਰੈਜ਼ਰਵਾਇਰਸ ਹੈਗੇ ਕੈਲੀਫੋਰਨੀਆ 'ਚ, ਜਿੱਦਾਂ ਸ਼ਾਸਤਾ ਲੇਕ ਤੇ ਲੇਕ ਓਰੋਵਿਲ ਆ, ਉਹਨਾਂ ਦਾ ਪਾਣੀ ਇੰਨਾ ਕੁ ਜ਼ਿਆਦਾ ਘਟਾ ਦਿੱਤਾ ਹੈ ਵੀ ਜਿਹੜੇ ਹਾਈਡਰੋ ਇਲੈਕਟ੍ਰਿਕ ਪਲਾਂਟਸ ਆ ਉਹਨਾਂ ਦੇ ਕੰਮ ਕਰਨ ਦੀ ਸ਼ਮਤਾ ਜਿਹੜੀ ਉਹ ਬਹੁਤ ਜ਼ਿਆਦਾ
ਘਟ ਗਈ ਆ। ਸੋ ਕਹਿੰਦੇ ਵੀ ਉਹਨਾਂ ਨੂੰ ਆਪਰੇਸ਼ਨਸ ਸਸਪੈਂਡ ਕਰਨੇ ਪੈ ਸਕਦੇ ਆ, ਬੰਦ ਕਰਨੇ ਪੈ ਸਕਦੇ ਆ। ਯੂਐਸ એનર્ਜੀ ਇਨਫੋਰਮੇਸ਼ਨ ਐਡਮਿਨਿਸਟ੍ਰੇਸ਼ਨ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। 1 ਅਪ੍ਰੈਲ ਨੂੰ ਸ਼ਾਸਤਾ ਲੇਕ ਰਿਜ਼ਰਵਾਇਰ ਉਸ ਦੇ ਵਿੱਚ 48% ਸੀਗਾ, ਤੇ ਔਰੋਵਿਲ ਵਾਲਾ ਜਿਹੜਾ ਹੈ ਉਹ 67% ਦੇ ਉੱਤੇ ਸੀਗਾ। ਸੋ ਕਹਿੰਦੇ ਵੀ ਹੁਣ ਮੁੱਖ ਚੁਣੌਤੀਆਂ ਆਉਣ ਵਾਲੇ ਸਮੇਂ 'ਚ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਦੇ ਲਈ ਇਹ ਰਹਿਣ ਵਾਲੀਆਂ ਆ ਵੀ ਬਲੈਕਆਊਟਸ, એનર્ਜੀ ਤੇ ਵਾਟਰ ਯੂਜ਼ੇਜ ਨੂੰ ਵੈਸੇ ਵੀ ਹੁਣ ਆਪਾਂ ਨੂੰ ਘਟਾਉਣਾ ਪੈ ਸਕਦਾ ਆ। ਮਾਰਚ ਮਹੀਨੇ ਦੇ ਵਿੱਚ ਇੱਕ ਐਵਰੇਜ ਕਸਟਮਰ ਦਾ PG&E ਦੇ ਐਵਰੇਜ ਕਸਟਮਰ ਦਾ ਪ੍ਰਾਈਸ, ਮੰਥਲੀ ਪ੍ਰਾਈਸ $196 ਤੇ 95 ਸੈਂਟ ਹੋ ਚੁੱਕਾ ਆ। ਇਹ ਮੰਥਲੀ ਬਿੱਲ ਇਸ ਟਾਈਮ ਹਰ ਇੱਕ PG&E ਦੇ ਕਸਟਮਰ ਨੂੰ ਐਵਰੇਜ ਤੌਰ ਦੇ ਉੱਤੇ ਦੇਣਾ ਪੈ ਰਿਹਾ ਹੈਗਾ ਆ। ਉਧਰ ਕਹਿੰਦੇ ਵੀ ਇਹ ਜਿਹੜਾ ਰੈਜ਼ੀਡੈਂਸ਼ੀਅਲ ਇਲੈਕਟ੍ਰਿਕ ਤੇ ਗੈਸ ਸਰਵਿਸ ਆ, ਉਹ ਪਿਛਲੇ ਸਾਲ ਦੇ ਮੁਕਾਬਲੇ ਉਸੇ ਹੀ ਕਸਟਮਰ ਨੂੰ 14% ਵੱਧ ਦੇਣਾ ਪੈ ਰਿਹਾ ਹੈਗਾ ਆ। ਸੋ PG&E ਆਲਰੇਡੀ ਸੂਬੇ ਦੇ ਵਿੱਚ ਪ੍ਰਾਈਸਾਂ ਨੂੰ ਹੋਰ ਵਧਾਉਣ ਦੇ ਲਈ ਕੋਸ਼ਿਸ਼ਾਂ ਦੇ ਵਿੱਚ ਲੱਗੀ ਹੈਗੀ ਆ। ਰੈਗੂਲੇਟਰੀ ਅਥਾਰਟੀ ਨੂੰ ਉਹਨਾਂ ਨੇ ਆਪਣੀਆਂ ਫਾਈਲਿੰਗਸ ਦੇ ਵਿੱਚ ਇਹਨਾਂ ਕੀਮਤਾਂ ਨੂੰ ਵਧਾਉਣ ਦਾ ਜ਼ਿਕਰ ਕੀਤਾ ਹੈਗਾ ਆ। ਸੋ ਹੁਣ ਹਰਜੋਤ ਸਿੰਘ ਜੀ, ਹਾਈਡਰੋ ਇਲੈਕਟ੍ਰਿਕ ਪਲਾਂਟ ਜੇ ਪੂਰੀ ਤਰ੍ਹਾਂ ਨਹੀਂ ਚੱਲਣਗੇ, ਬਿਜਲੀ ਦੀ ਲੋੜ ਵੱਧ ਰਹੀ ਗਰਮੀ ਦੇ ਵਿੱਚ ਓਬਵੀਅਸਲੀ ਉੱਦਾਂ ਹੀ ਜ਼ਿਆਦਾ ਹੁੰਦੀ ਆ, ਪ੍ਰਾਈਸਾਂ ਜਿਹੜੀਆਂ ਉਹ ਤਾਂ ਨੂੰ ਜਾਣਗੀਆਂ, ਤਾਂ ਲੋਕਾਂ ਦਾ ਬੁਰਾ ਹਾਲ ਇਹ ਹੋ ਸਕਦਾ ਆ। ਸੋ ਹੁਣ ਦੇਖੋ ਕੀ ਬਣੂਗਾ, ਕਿਵੇਂ ਜਿਹੜੀ ਆ ਇਹ ਬਿਜਲੀ ਦੀ એનર્ਜੀ ਦੀ ਲੋੜ ਆ ਉਸ ਨੂੰ ਕੈਲੀਫੋਰਨੀਆ ਪੂਰਾ ਕਰ ਸਕੇਗਾ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਫੁੱਲੀ ਮਰਚੈਂਟ ਬੈਟਰੀ ਸਟੋਰੇਜ ਪ੍ਰੋਜੈਕਟ ਕੈਲੀਫੋਰਨੀਆ ਦੇ ਵਿੱਚ ਆਉਣ ਜਾ ਰਿਹਾ, ਜਿਨ੍ਹਾਂ ਨੇ $78 ਮਿਲੀਅਨ ਆਲਰੇਡੀ ਫੰਡਿੰਗ ਕਲੈਕਟ ਕਰ ਰਹੀ ਹੈਗੀ ਆ। ਸੀਮਨਸ ਇੰਟਰਨੈਸ਼ਨਲ ਫਾਈਨੈਂਸਿੰਗ ਆਰਮ ਤੇ US ਡਿਵੈਲਪਮੈਂਟ ਬੈਂਕ NAD ਬੈਂਕ ਤੇ એનર્ਜੀ ਸਟੋਰੇਜ ਤੇ ਡਿਵੈਲਪਰ ਐਨਰ ਸਮਾਰਟ ਸਟੋਰੇਜ, ਉਹਨਾਂ ਨੇ $78.2 ਮਿਲੀਅਨ ਸਾਈਨ ਕੀਤਾ ਹੈਗਾ ਇੱਕ ਪ੍ਰੋਜੈਕਟ, ਇੱਕ ਫੈਸਿਲਿਟੀ ਦੇ ਲਈ, ਜਿਹੜਾ ਕਿ 165 ਮੈਗਾਵਾਈਟ ਜਿਹੜਾ ਆ ਉਹ ਪ੍ਰੋਡਿਊਸ ਕਰੂਗਾ। ਸੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਹਦਾ ਕਾਫੀ ਇਸ ਟਾਈਮ ਘਾਟ ਚੱਲ ਰਿਹਾ। ਸੋ USA ਦੇ ਵਿੱਚ ਹੀ, ਕੈਲੀਫੋਰਨੀਆ 'ਚ ਹੀ ਜਿਹੜਾ ਪ੍ਰੋਜੈਕਟ ਆ ਇਹ ਅੱਗੇ ਹੋਣ ਜਾ ਰਿਹਾ ਹੈ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ, ਸਮਾਂ ਵੀ ਆਪਣਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ। ਜੌਨੀ ਡੈਪ ਤੇ ਐਂਬਰ ਹਰਡ ਦਾ ਜਿਹੜਾ ਕੇਸ ਆ, ਉਸ ਦੇ ਕਲੋਜ਼ਿੰਗ ਆਰਗੂਮੈਂਟ ਕਹਿੰਦੇ ਹੋ ਚੁੱਕੇ ਆ। ਹੁਣ ਜਿਊਰੀ ਦੇ ਸਾਹਮਣੇ 6 ਹਫ਼ਤੇ ਦੀ ਟੈਸਟੀਮੋਨੀ, 6 ਹਫ਼ਤੇ ਇੱਕ ਦੂਜੇ ਦੇ ਸਾਹਮਣੇ ਜਿਹੜੇ ਹੋਏ ਆ। ਹੁਣ ਜਿਊਰੀ ਇਸ ਟਾਈਮ ਆਪਸ ਦੇ ਵਿੱਚ ਬੈਠੇਗੀ, ਮਿਲ ਬੈਠ ਕੇ ਇਹ ਸਲਾਹ ਜਿਹੜੀ ਕਰੂਗੀ। ਜਿਹੜਾ ਜੌਨੀ ਡੈਪ ਨੇ $50 ਮਿਲੀਅਨ ਦਾ ਲਾਸੂਟ ਫਾਈਲ ਕੀਤਾ ਹੈਗਾ ਆ, 100 ਮਿਲੀਅਨ ਦਾ ਸੌਰੀ, ਜਿਹੜਾ ਡੈਫੇਮੇਸ਼ਨ ਦਾ ਜਿਹੜਾ ਹੈ ਉਹ ਲਾਸੂਟ ਫਾਈਲ ਕੀਤਾ ਆ ਐਂਬਰ ਹਰਡ ਦੇ ਖਿਲਾਫ। ਸੋ ਉਸ ਦੇ ਉੱਤੇ ਕਹਿੰਦੇ ਵੀ ਜਲਦ ਫੈਸਲਾ ਕੁਛ ਦਿਨਾਂ ਦੇ ਵਿੱਚ ਆ ਸਕਦਾ ਹੈਗਾ। ਸੋ ਜੌਨੀ ਡੈਪ ਦਾ ਕੇਸ ਸੋਸ਼ਲ ਮੀਡੀਆ ਦੇ ਉੱਤੇ ਓਵਰਆਲ ਬਹੁਤ ਵਾਇਰਲ ਜਿਹੜਾ ਹੋ ਰਿਹਾ ਆ। ਵਿੱਚੋਂ ਕਈ ਜਿਹੜੀਆਂ ਗੱਲਾਂ ਆ ਲੋਕਾਂ ਨੇ ਬਹੁਤ ਜ਼ਿਆਦਾ ਅੱਗੇ ਤੋਂ ਅੱਗੇ ਜਿਹੜੀਆਂ ਉਹ ਪਹੁੰਚਾਈਆਂ। ਐਂਬਰ ਹਰਡ ਨੇ ਇੱਕ op-ed ਓਪੀਨੀਅਨ ਐਡੀਟੋਰੀਅਲ ਆਰਟੀਕਲ ਛਾਪਿਆ ਸੀਗਾ, ਜਿਸ ਤੋਂ ਬਾਅਦ ਦੇ ਵਿੱਚ ਜੌਨੀ ਡੈਪ ਨੇ ਇਸ ਦੇ ਖਿਲਾਫ ਡੈਫੇਮੇਸ਼ਨ ਦਾ ਲਾਸੂਟ ਫਾਈਲ ਕੀਤਾ ਸੀ। ਇਹ ਦੋਨੋਂ ਵਿਆਹੇ ਸੀਗੇ, ਬਾਅਦ ਚ ਤਲਾਕ ਹੋ ਗਿਆ। ਇਹਨੇ ਸੈਟਲਮੈਂਟ ਵੀ ਜਿਹੜੀ ਐਂਬਰ ਹਰਡ ਨੇ ਜਿਹੜੀ ਉਸ ਟਾਈਮ ਤੇ ਜਿੱਤ ਲਈ ਸੀ, ਪਰ ਓਪੀਨੀਅਨ ਆਰਟੀਕਲ ਐਡੀਟੋਰੀਅਲ ਛਾਪਣ ਤੋਂ ਬਾਅਦ ਚ ਜੌਨੀ ਡੈਪ ਨੇ ਇਸ ਦੇ ਖਿਲਾਫ ਡੈਫੇਮੇਸ਼ਨ ਲਾਸੂਟ ਫਾਈਲ ਕੀਤਾ ਸੀ। ਸੋ 6 ਹਫ਼ਤੇ ਦੀ ਸਰਕਸ ਤੋਂ ਬਾਅਦ ਚ ਹੁਣ ਜਿਊਰੀ ਡਿਸਾਈਡ ਕਰੂਗੀ ਵੀ ਜੌਨੀ ਡੈਪ ਦੀ ਇਸ ਡੈਫੇਮੇਸ਼ਨ ਦੇ ਵਿੱਚ ਕੋਈ ਦਮ ਹੈ ਜਾਂ ਨਹੀਂ। ਜੀ, ਸੋ ਬਿਲਕੁਲ। ਹੁਣ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਹੈਗੀ ਆ, ਤੇ ਸਟਾਕ ਮਾਰਕੀਟ ਕਿਸ ਤਰ੍ਹਾਂ ਰਹੀ? ਸਟਾਕ ਮਾਰਕੀਟ ਦੇ ਉੱਤੇ ਹਰਜੋਤ ਸਿੰਘ ਜੀ, ਅੱਜ ਅਜੇ ਗੱਲ ਕਰਦੇ ਜਾਈਏ, ਅੱਜ ਵੀ ਉਛਾਲ ਦਾ ਦਿਨ ਰਿਹਾ। ਡਾਓ ਜੋਨ ਦੇ ਵਿੱਚ 576 ਪੁਆਇੰਟਾਂ ਦਾ ਇਜ਼ਾਫਾ ਹੋਇਆ, 33,213 ਤੇ ਬੰਦ ਹੋਈ। S&P ਦੇ ਵਿੱਚ 100 ਪੁਆਇੰਟ ਵਧਿਆ, 4158 ਦੇ ਉੱਤੇ ਇਹ ਬੰਦ ਹੋਈ। ਨੈਸਡੈਕ 390 ਪੁਆਇੰਟ ਵੱਧ ਕੇ 12,131 ਦੇ ਉੱਤੇ ਇਹ ਬੰਦ ਹੋਇਆ। ਸੋ ਇੱਕ US ਡਾਲਰ ਦੀ ਕੀਮਤ ਇੰਡੀਆ ਦੇ 76 ਰੁਪਏ ਤੇ 69 ਪੈਸੇ ਦੇ ਬਰਾਬਰ ਰਹੀ ਆ।
1 ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 22 ਸੈਂਟ ਦੇ ਬਰਾਬਰ ਰਹੀ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਵੀ ਮੰਡੇ ਨੂੰ ਮੈਮੋਰੀਅਲ ਡੇ ਆ, ਬਹੁਤ ਜਗ੍ਹਾ ਦੇ ਉੱਤੇ ਮੈਮੋਰੀਅਲ ਡੇ ਮਨਾਇਆ ਜਾਂਦਾ, ਕਈ ਜਗ੍ਹਾ ਦੇ ਉੱਤੇ ਪਰੇਡ ਹੁੰਦੀ ਹੈਗੀ ਆ, ਕਈ ਜਗ੍ਹਾ ਦੇ ਉੱਤੇ ਜਿਹੜੇ ਆ ਫਲੈਗ ਫਲਾਈ ਕੀਤੇ ਜਾਂਦੇ ਆ। ਸੋ ਕੋਸ਼ਿਸ਼ ਕਰੋ ਜਿੱਥੇ ਜਿੱਥੇ ਵੀ ਰਹਿੰਦੇ ਆ, ਜੇ ਕੋਈ ਕਿਤੇ ਵੀ ਸੈਰੇਮਨੀ ਹੋ ਰਹੀ ਆ ਉਹਦੇ ਵਿੱਚ ਪਾਰਟਿਸਿਪੇਟ ਕਰੋ। ਸੈਕਰਾਮੈਂਟੋ 'ਚ ਹਰ ਸਾਲ ਹੁੰਦੀ ਆ, ਅੱਗੇ ਆਪਣੇ ਪੰਜਾਬੀ ਮੁੰਡਾ ਕਾਰਪੋਰਲ ਗੁਰਪ੍ਰੀਤ ਸਿੰਘ ਜਿਹੜਾ ਸ਼ਹੀਦ ਹੋ ਗਿਆ ਸੀ, ਉਹਨਾਂ ਦੀ ਯਾਦ ਦੇ ਵਿੱਚ ਵੀ ਉੱਥੇ ਆਪਣੀ ਪੰਜਾਬੀ ਕਮਿਊਨਿਟੀ ਕਾਫੀ, ਉਹਨਾਂ ਦੇ ਫਾਦਰ ਨਿਰਮਲ ਸਿੰਘ ਉਹਨੀ ਇਕੱਠੇ ਹੁੰਦੇ ਆ। ਸੋ ਜਿੱਥੇ ਵੀ ਤੁਸੀਂ ਹੈਗੇ ਆ, ਜ਼ਰੂਰ ਆਪਣੀ ਆਪਣੀ ਕਮਿਊਨਿਟੀ ਦੇ ਵਿੱਚ ਜਿੱਥੇ ਪਰੇਡ ਹੁੰਦੀ ਆ ਜਾਓ। ਜੇ ਤੁਹਾਨੂੰ ਕੋਈ ਫੌਜੀ ਮਿਲਦਾ, ਵੈਟਰਨ ਮਿਲਦਾ, ਉਹਦਾ ਥੈਂਕ ਯੂ ਵੀ ਕਰੋ। ਪੋਲੀਟੀਕਲ ਤੁਹਾਡੇ ਵਿਊ ਪੁਆਇੰਟ ਕੁਝ ਵੀ ਹੋ ਸਕਦੇ ਆ, ਪਰ ਘੱਟੋ ਘੱਟ ਉਹ ਆਪਣੇ ਮੁਲਕ ਦੇ ਲਈ ਤਾਂ ਉਹ ਲੜਿਆ ਹੈਗਾ। ਸੋ ਇਸੇ ਤਰ੍ਹਾਂ ਕਾਂਗਰਸ ਨੇ ਇਹ ਕਿਹਾ ਵੀ ਮੈਮੋਰੀਅਲ ਡੇ ਵਾਲੇ ਦਿਨ 3 ਵਜੇ ਜਿਹੜੀ ਆ ਮੂਵਮੈਂਟ ਆਫ ਸਾਇਲੈਂਸ ਉਹ ਰੱਖੀ ਜਾਵੇ। ਜੀ, ਸੋ ਮੈਮੋਰੀਅਲ ਡੇ ਇਹ ਛੁੱਟੀ ਸਾਰੇ ਹੀ ਉਹਨਾਂ ਫੌਜੀਆਂ ਨੂੰ ਜਿਨ੍ਹਾਂ ਨੇ ਮੁਲਕ ਦੇ ਲਈ ਜਾਨ ਨਿਸ਼ਾਵਰ ਕੀਤੀ ਆ, ਸਰਵ ਕਰਦੇ ਹੋਏ ਜਿਨ੍ਹਾਂ ਦੀ ਮੌਤ ਹੋਈ ਹੈ, ਸ਼ਹੀਦੀਆਂ ਹੋਈਆਂ ਆ, ਉਹਨਾਂ ਨੂੰ ਯਾਦ ਕਰਦੇ ਹੋਏ ਮਨਾਇਆ ਜਾਂਦਾ ਆ। ਹੁਣ ਤੱਕ ਅਮਰੀਕਾ 'ਚ 1.3 ਮਿਲੀਅਨ ਅਮਰੀਕਨਸ ਜਿਹੜੇ ਆ ਆਰਮਡ ਫੋਰਸਿਸ ਦੇ ਵਿੱਚੋਂ, ਮਿਲਟਰੀ ਦੇ ਵਿੱਚੋਂ ਉਹਨਾਂ ਦੀ ਜਾਨ ਜਿਹੜੀ ਜਾ ਚੁੱਕੀ ਹੈਗੀ ਆ। ਜਿਹੜੀਆਂ ਆਜ਼ਾਦੀਆਂ ਦਾ ਆਪਾਂ ਨਿੱਘ ਮਾਣ ਰਹੇ ਹਾਂ, ਉਹਨਾਂ ਦੇ ਵਿੱਚ ਇਹਨਾਂ ਦਾ ਵੱਡਾ ਯੋਗਦਾਨ ਕਹਿੰਦੇ ਉਹ ਰਿਹਾ ਆ। ਤੇ ਮਾਰਕੀਟ ਦੇ ਐਂਡ ਦੇ ਵਿੱਚ ਸੋਨੇ ਦੇ ਭਾਅ ਤੇ ਬਾਕੀ ਚੀਜ਼ਾਂ ਵੀ ਦੱਸਦੇ ਜਾਈਏ। ਇਹ ਗੋਲਡ $1850 ਪ੍ਰਤੀ ਆਊਂਸ, ਕੱਚੇ ਤੇਲ ਦੀ ਕੀਮਤ $115 ਪ੍ਰਤੀ ਬੈਰਲ, 10 ਈਅਰ ਯੀਲਡ 2.74% ਤੇ ਕ੍ਰਿਪਟੋ ਕਰੰਸੀ 28,000 ਬਿਟਕੋਇਨ ਜਿਹੜਾ 28,799 ਯੂਐਸ ਡਾਲਰ ਦੇ ਬਰਾਬਰ ਰਿਹਾ ਆ। ਤੇ ਹੁਣ ਲਵਾਂਗੇ ਜੀ ਆਪਾਂ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ, ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।